ਜੀ। ਤੇ ਅਗਲੀ ਗੱਲ ਕਰੀਏ ਨਸ਼ਾ ਛਡਾਊ ਗੋਲੀਆਂ ਦੀ। ਪਿਛਲੇ ਵਾਰੀ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਕਈ ਇਹਨਾਂ ਬਾਰੇ ਖਬਰਾਂ ਕੀਤੀਆਂ ਸੀ, ਜਦੋਂ ਇਹਨਾਂ ਦੇ ਉੱਤੇ ਧਾਂਦਲੀ ਹੋ ਰਹੀ ਸੀ, ਘਪਲੇਬਾਜ਼ੀ ਹੋ ਰਹੀ ਸੀ। ਇੱਕ ਹੋਰ ਨਵੀਂ ਤਰ੍ਹਾਂ ਦੀ ਜਿਹੜਾ ਘਪਲੇਬਾਜ਼ੀ ਉਹ ਸਾਹਮਣੇ ਆਈ ਇਸ ਮਾਮਲੇ ਦੇ ਵਿੱਚ ਸ਼ਰਮਾ ਜੀ, ਇਹ ਕਿ ਮੁਰਦਿਆਂ ਦੇ ਨਾਂ ਤੇ ਵੀ ਜਾਰੀ ਹੋ ਗਈਆਂ ਨਸ਼ਾ ਛਡਾਊ ਗੋਲੀਆਂ। ਜਿਹੜੇ ਜਿਉਂਦੇ ਉਹ ਤਾਂ ਲਾਈਨਾਂ 'ਚ ਲੱਗ ਕੇ ਲੈਂਦੇ ਆ ਤੇ ਉਹਨਾਂ ਨੂੰ ਮਿਲਦੀਆਂ ਨਹੀਂ। ਪ੍ਰਵੀਨ ਜੀ, ਕਰੋਨਾ ਕਾਲ ਦੇ ਦੌਰਾਨ ਆਪਾਂ ਦੇਖੀਆਂ ਪੰਜਾਬ 'ਚ ਲੰਬੀਆਂ ਲਾਈਨਾਂ ਲੱਗਦੀਆਂ। ਹਾਂਜੀ, ਹਾਂਜੀ, ਬਿਲਕੁਲ। ਪੰਜਾਬ ਦੇ ਜਿਹੜੇ ਸੈਂਟਰ ਨੇ ਪੰਜਾਬ ਸਰਕਾਰ ਵੱਲੋਂ, ਹੈਲਥ ਸੈਂਟਰ ਜਾਂ ਕੁਛ ਨੇ, ਉੱਥੇ ਬਕਾਇਦਾ ਰਿਕਾਰਡ ਹੁੰਦਾ ਕਿ ਇਹ ਬੰਦਾ ਬਈ ਹੁਣ ਮਤਲਬ ਦੂਜਾ ਸਿੰਥੈਟਿਕ ਨਸ਼ਾ ਛੱਡ ਰਿਹਾ, ਇਹ ਗੋਲੀ ਤੇ ਆ ਗਿਆ, ਇਹਦੀ ਹੌਲੀ ਹੌਲੀ ਡੋਜ਼ ਘਟਾਉਣੀ ਹੈ, ਘਟਾ ਕੇ ਤਾਂ ਕਿ ਨਸ਼ਾ ਛੱਡ ਜਾਵੇ। ਪਰ ਅੱਜ ਦੀ ਤਰੀਕ 'ਚ ਸੱਚਾਈ ਇਹ ਹੈ ਕਿ 99% ਲੋਕ ਇਸ ਗੋਲੀ ਨੂੰ ਨਸ਼ੇ ਵਜੋਂ ਹੀ ਵਰਤਦੇ ਨੇ ਜੀ, ਤੇ ਇਹਦੇ ਨਾਲ ਇਹ ਪੂਰਤੀ ਹੋ ਰਹੀ ਹੈ। ਔਰ ਇਹ ਉਹੀ ਨਹੀਂ ਵਰਤਦੇ ਜਿਨ੍ਹਾਂ ਦਾ ਰਿਕਾਰਡ ਚੜਿਆ, ਉਹ ਗਾਹਾਂ ਵੀ ਵੇਚਦੇ ਨੇ। ਮਤਲਬ ਇਹ ਪੱਤਾ ਸਰਕਾਰ ਵੱਲੋਂ ਉਪਲਬਧ ਕਰਾਇਆ ਜਾਂਦਾ ਤੇ ਬਾਹਰ ਆ ਕੇ 200 ਤੋਂ 500 ਰੁਪਏ ਚ ਵਿਕਦਾ ਜੀ। ਸੋ ਇਹ ਪ੍ਰਕਿਰਿਆ ਜਾਰੀ ਹੈ। ਬਾਹਰ ਇਹ ਦਲਾਲ ਖੜੇ ਹੁੰਦੇ ਨੇ, ਬੇਸ਼ੱਕ ਸਰਕਾਰਾਂ ਕਰਦੀਆਂ ਕਿ ਜੀ ਇੱਕ ਨੂੰ ਇੱਕ ਵਾਰੇ ਮਿਲੂ ਜੀ, ਓਨਾ ਹੀ ਮਿਲੂ ਜੀ, ਇੰਨੇ ਹੀ ਮਿਲੂ, ਪਰ ਸਾਰਾ ਕੁਝ ਚੱਲ ਰਿਹਾ। ਇੱਥੋਂ ਤੱਕ ਤਾਂ ਹੈ ਕਿ ਜਿਹੜੇ ਲੋਕ ਗੋਲੀ ਲੈਂਦੇ ਨੇ ਉਹ ਇਹਦੀ ਦੁਰਵਰਤੋਂ ਕਰਦੇ ਨੇ ਆਪਣੇ ਲਈ ਜਾਂ ਕਿਸੇ ਹੋਰ ਨੂੰ ਵੇਚ ਕੇ। ਪਰ ਜਿਹੜੇ ਸੈਂਟਰ 'ਚ ਬਿਠਾਏ ਨੇ ਸਰਕਾਰ ਨੇ, ਉਹ ਤਾਂ ਜ਼ਿੰਮੇਵਾਰ ਵਿਅਕਤੀ ਨੇ। ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਹੈ ਨਾ ਕਿ ਭਾਈ ਸਹੀ ਜਿਹੜੀ ਲੋੜਵੰਦ ਹੈ ਉਹ ਉਸ ਹਿਸਾਬ ਨਾਲ ਗੋਲੀ ਦਈਏ, ਉਹਦੀ ਡੋਜ਼ ਜਾਇਜ਼ ਹੋਵੇ। ਉਲਟਾ ਇਹ ਡੋਜ਼ ਵਧਾ ਦਿੰਦੇ ਨੇ ਕਹਿੰਦੇ ਕਈ ਥਾਵਾਂ ਤੇ। ਪਰ ਪੰਜਾਬ ਦੇ ਵਿੱਚ ਸਭ ਤੋਂ ਵਿਕਸਿਤ ਖੇਤਰ ਮੋਹਾਲੀ ਦਾ ਇੱਕ ਸੈਂਟਰ ਦੇ ਵਿੱਚ 2 ਮਹੀਨੇ ਪਹਿਲਾਂ ਕਹਿੰਦੇ ਜੀ ਘਪਲਾ ਆਇਆ ਅਜਿਹਾ ਕਿ ਇੱਥੇ 23,000 ਤੋਂ ਜ਼ਿਆਦਾ ਗੋਲੀਆਂ ਉਹਨਾਂ ਦੇ ਨਾਮ ਤੇ ਜਾਰੀ ਹੋ ਗਈਆਂ ਜਿਹੜੇ ਇਸ ਦੁਨੀਆ 'ਚ ਹੈ ਹੀ ਨਹੀਂ। ਕਿਉਂਕਿ ਇੱਥੇ ਰਿਕਾਰਡ ਚੜਿਆ ਹੁੰਦਾ। ਫਿਰ ਉਹ ਤੋਂ ਬਾਅਦ ਇਹ ਵੀ ਹੁੰਦਾ ਕਿ ਆਹ ਬੰਦਾ ਵੀ ਹੁਣ ਜਿਹੜਾ ਗੋਲੀ ਲੈਣਾ ਹੁੰਦਾ ਸੀ, ਹੁਣ ਡੈਥ ਹੋ ਗਈ ਤੇ ਉਹਦਾ ਸਰਟੀਫਿਕੇਟ ਆ ਜਾਂਦਾ। ਉਹ ਰਿਕਾਰਡ ਚੜਾਇਆ ਹੀ ਨਹੀਂ, ਉਹਦੇ ਨਾਲ ਤੇ ਗੋਲੀ ਜਾਰੀ ਹੁੰਦੀ ਰਹੀ। ਉਹ ਗੋਲੀ ਕਿੱਥੇ ਵੇਚੀ, ਕਿਹਨੇ ਵੇਚੀ? ਇਹ ਵੱਡਾ ਘਪਲਾ। ਮੈਨੂੰ ਯਾਦ ਹੈ ਇੱਕ ਕੋਈ ਪਹਿਲਾਂ ਇਹਨਾਂ ਦਾ ਘਪਲਾ ਸਾਹਮਣੇ ਆਇਆ ਸੀਗਾ 200 ਕਰੋੜ ਦਾ। 5 ਕਰੋੜ ਗੋਲੀਆਂ ਗੋਲ ਹੋਈਆਂ ਸੀ। 5 ਕਰੋੜ ਗੋਲੀਆਂ ਦਾ ਅਜੇ ਤੱਕ ਉਹ ਜਾਂਚ ਦਾ ਵਿਸ਼ਾ ਹੀ, ਅਜੇ ਤੱਕ ਪਤਾ ਨਹੀਂ ਲੱਗੀ ਉਹ ਜਾਂਚ ਦਾ ਕੀ ਬਣਿਆ। ਕੋਈ 200 ਕਰੋੜ ਆ, ਫਿਰ ਉਹ ਜਿੰਨੇ ਵਿੱਚ ਹਿੱਸੇਦਾਰ ਵਧੀ ਜਾਣਗੇ ਉਹਨਾਂ ਹਿਸਾਬ ਕਿਤਾਬ ਵਧੀ ਜਾਂਦਾ ਹੁਣ। ਸਹੀ। ਅਜੇ ਤੱਕ ਵੰਡ ਵੰਡਗੀ ਹੀ ਚੱਲੀ ਜਾਂਦਾ ਹੋਣਾ, ਮੈਨੂੰ ਤਾਂ ਲੱਗਦਾ। ਪਰ ਸਵਾਲ ਇਹ ਆ ਕਿ ਜਿਹੜੇ ਮੁਲਕ ਦੇ ਵਿੱਚ, ਜਿਸ ਸੂਬੇ ਦੇ ਵਿੱਚ ਮ੍ਰਿਤਕਾਂ ਦੇ ਨਾਂ ਦੇ ਉੱਤੇ, ਮੁਰਦਿਆਂ ਦੇ ਨਾਂ ਦੇ ਉੱਤੇ ਰਾਸ਼ਨ ਜਾਰੀ ਹੋ ਜਾਵੇ, ਪੈਨਸ਼ਨਾਂ ਜਾਰੀ ਹੋ ਜਾਣ, ਲੋਨ ਜਾਰੀ ਹੋ ਜਾਵੇ, ਹੈਨਾ, ਉੱਥੇ ਫਿਰ ਗੋਲੀਆਂ ਵੀ ਜਾਰੀ ਹੋ ਸਕਦੀਆਂ। ਇਹ ਭ੍ਰਿਸ਼ਟਾਚਾਰੀ ਦਾ ਇੱਕ ਹੋਰ ਸਿਖਰ ਹੈ ਕਿ ਅਸੀਂ ਜਿਉਂਦਿਆਂ ਤਾਂ ਜਿਉਂਦੇ, ਮੁਰਦਿਆਂ ਨੂੰ ਵੀ ਨਹੀਂ ਛੱਡਦੇ। ਉਹ ਦੂਈ ਤਰ੍ਹਾਂ ਪਤਾ ਨਹੀਂ ਮੁਕਤੀ ਹੁੰਦੀ ਹੈ ਕਿ ਨਹੀਂ ਹੁੰਦੀ। ਏਦਾਂ ਇਹਨਾਂ ਨੇ ਮੁਕਤ ਨਹੀਂ ਹੋਣ ਦੇਣੇ ਵਿਚਾਰੇ। ਉਹ ਤੜਫਦੇ ਫਿਰੀ ਜਾਣਗੇ ਕਿ ਹਾਂ ਸਾਡੇ ਨਾਂ ਤੇ ਘਪਲੇ ਹੋਈ ਜਾਂਦੇ।